ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਪਾਈਦਾ ਹੈ ਚਾਨਣਾ। ਸੋ ਕਰਦੇ ਹਾਂ ਪ੍ਰੋਗਰਾਮ 'ਚ ਮਿੰਟੂ ਜੀ ਦਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕੀਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾ ਨੇਲਾ ਦੇ ਵਿੱਚ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਜੇਕਰ ਸਭ ਤੋਂ ਪਹਿਲੀ ਖਬਰ ਤੇ ਚੱਲੀਏ ਤਾਂ ਵਿਜੇ ਸਿੰਗਲਾ ਮਾਮਲੇ ਵਿੱਚ ਨਵਾਂ ਮੋੜ ਹੈ। ਕੀ ਹੈ ਜੀ ਨਵਾਂ ਮੋੜ? ਦੇਖੋ ਗੁਰਪ੍ਰੀਤ ਜੀ, ਇਹ ਮਾਮਲਾ ਜਿਹੜਾ ਹੈ ਨਾ ਥੋੜਾ ਟੇਢਾ ਹੈ। ਟੇਢਾ ਜੀ ਇਉਂ ਆ ਕਿ ਇਹ ਇੰਨਾ ਹੀ ਮਾਮਲਾ ਨਹੀਂ ਹੈ ਕਿ ਅਚਾਨਕ ਇੱਕ ਦਿਨ ਸਾਡੇ ਮਾਨਯੋਗ ਮੁੱਖ ਮੰਤਰੀ ਉਹ ਸਕਰੀਨ ਤੇ ਆਪਣੀ ਪੇਸ਼ਕਾਰੀ ਕਰਦੇ ਆ ਕਿ ਲਓ ਜੀ ਮੇਰੇ ਕੋਲ ਸਬੂਤ ਪਹੁੰਚ ਗਏ, ਮੈਂ ਆਡੀਓ ਸੁਣ ਲਈ ਹੈ, ਸਭ ਕੁਛ ਹੈ ਕਿ ਵਿਜੇ ਸਿੰਗਲਾ ਜਿਹੜੇ ਆ ਉਹ ਅਰੈਸਟ ਹੋ ਗਏ। ਠੀਕ ਹੈ ਜੀ। ਉਸ ਤੋਂ ਬਾਅਦ ਜ਼ਮਾਨਤ ਹੁੰਦੀ ਹੈ ਤੇ ਉਸ ਤੋਂ ਬਾਅਦ ਕਲੀਨ ਚਿੱਟ ਮਿਲ ਜਾਂਦੀ ਹੈ। ਇਹ ਆ ਕੇਸ ਦੀ ਇੱਕ, ਜੇ ਆਪਾਂ ਕਹੀਏ ਕਿ ਮੋਟੀ ਟਾਈਮ ਲਾਈਨ। ਅੱਛਾ, ਉਸ ਤੋਂ ਬਾਅਦ ਸਿੰਗਲਾ ਦੇ ਕਿਸੇ ਪਰਿਵਾਰਕ ਜੀ ਦਾ ਵਿਆਹ ਸੀ। ਤੁਸੀਂ ਦੇਖਿਆ ਹੋਣਾ, ਸਾਰੇ ਸ਼ਾਦੀ ਸ਼ੁਭਾ ਦੇ ਮੌਕੇ ਤੇ ਆਉਂਦੇ ਹੁੰਦੇ ਆ ਨੇਤਾ। ਜੀ ਜੀ ਇਹ ਸਾਰੇ ਹੀ ਰਲ ਕੇ ਖੁਸ਼ੀਆਂ ਮਨਾ ਰਹੇ ਸੀ। ਅੱਜ ਦਿਨ ਖੁਸ਼ੀਆਂ ਦਾ ਚੜ੍ਹਿਆ ਵੀ ਅੱਜ ਦਿਨ ਖੁਸ਼ੀਆਂ ਦਾ। ਅੱਛਾ, ਉਸ ਤੋਂ ਪਹਿਲਾਂ ਸਿੰਗਲਾ ਸਾਹਿਬ ਇਹਨਾਂ ਦੀਆਂ ਮੀਟਿੰਗਾਂ ਵਗੈਰਾ ਅਟੈਂਡ ਕਰਨ ਲੱਗ ਪਏ ਸਨ। ਕਲੀਨ ਚਿੱਟ ਉਸ ਦਿਨ ਆਈ ਸੀ ਜਿੱਦਣ ਫੌਜਾ ਸਿੰਘ ਸਰਾਰੀ ਨੂੰ ਵੀ ਕਲੀਨ ਚਿੱਟ ਦੇ ਦਿੱਤੀ ਸੀ ਇਹਨਾਂ ਨੇ। ਤੁਹਾਨੂੰ ਯਾਦ ਹੋਣਾ ਇੱਕ ਨੌਜਵਾਨ ਸਰਪੰਚ ਦੀ ਜਿਹੜੀ ਮੌਤ ਸੀ, ਉਹਦਾ ਮਾਮਲਾ ਬਹੁਤ ਹੀ ਜ਼ਿਆਦਾ ਭਖਿਆ ਹੋਇਆ ਸੀ ਉਹਨਾਂ ਦਿਨਾਂ ਦੇ ਵਿੱਚ। ਤਾਂ ਖੈਰ ਇਹਦੇ ਵਿੱਚ ਹੁਣ ਇੱਕ ਚੀਜ਼ ਜਿਹੜੀ ਆਪਾਂ ਵੇਖ ਸਕਦੇ ਹਾਂ ਜੀ, ਉਹ ਆ ਕਿ ਇਸ ਤੋਂ ਬਾਅਦ ਇਹ ਐਪੀਸੋਡ ਇੱਕ ਦੂਜੀ ਤਰ੍ਹਾਂ ਦੇ ਨਾਲ ਤੁਰਦਾ ਹੈ। ਦੂਜੀ ਤਰ੍ਹਾਂ ਦੇ ਨਾਲ ਕੀ ਤੁਰਦਾ ਹੈ ਕਿ ਜਿਵੇਂ ਹੀ ਇਹਨਾਂ ਨੂੰ ਕਲੀਨ ਚਿੱਟ ਦਿੱਤੀ ਜਾਂਦੀ ਆ, ਇਹ ਕਹਿ ਕੇ ਕਿ ਜੀ ਇਹਨਾਂ ਦੀ ਆਵਾਜ਼ ਤੇ ਮੇਲ ਹੀ ਨਹੀਂ ਖਾ ਰਹੀ, ਤਾਂ ਉਸ ਤੋਂ ਬਾਅਦ ਹੁੰਦਾ ਕੀ ਆ ਕਿ ਜਿਹੜੀ ਲੈਬ ਦੇ ਵਿੱਚੋਂ, ਯਾਨੀ ਜੋ ਫੋਰੈਂਸਿਕ ਲੈਬ ਹੁੰਦੀ ਹੈ, ਉਹਦੇ ਵਿੱਚ FSL ਜਿਹਨੂੰ ਆਪਾਂ ਕਹਿੰਦੇ ਨੇ, ਉਹਦੇ ਵਿੱਚ ਇੱਕ ਖਲਾਰਾ ਪੈ ਜਾਂਦਾ। ਖਲਾਰਾ ਕੀ ਪੈਂਦਾ? ਸੁਣਨ ਵਾਲੀਆਂ ਗੱਲਾਂ ਨੇ। ਇੱਕ ਬੀਬੀ ਸੰਦੀਪ ਨਾਂ ਦੀ ਲੇਡੀ ਜਿਹੜੀ ਕਿ ਆਡੀਓ ਡਿਪਾਰਟਮੈਂਟ ਦੇ ਵਿੱਚ ਸੀ, ਉਹ ਪਹਿਲਾਂ ਜਾਂਦੀ ਆ ਪੁਲਿਸ ਕੋਲ, ਫਿਰ ਸੈਸ਼ਨ ਜੱਜ ਦੇ ਕੋਲ ਜਾਂਦੀ ਆ ਤੇ ਉਸ ਤੋਂ ਬਾਅਦ ਜਾਂਦੀ ਆ ਹਾਈ ਕੋਰਟ। ਇਹ ਖੱਖੜ ਖਈਆ ਇੰਨਾ ਪੈ ਗਿਆ ਕਿ ਪੰਜਾਬ ਸਰਕਾਰ ਨੇ ਇਸ ਸੰਬੰਧੀ ਇੱਕ ਅਫਸਰ ਦਾ ਨਾਂ ਜਾ ਕੇ ਕੋਰਟ ਦੇ ਵਿੱਚ ਪੇਸ਼ ਕੀਤਾ ਕਿ ਹੁਣ ਇਸ ਮਾਮਲੇ ਦੀ ਉਹ ਜਾਂਚ ਕਰਨਗੇ। ਮਾਮਲਾ ਕੀ ਸੀ ਜੀ? ਉਸ ਬੀਬੀ ਨੇ ਕਿਹਾ ਕਿ ਜਿਹੜੀ ਸਿੰਗਲਾ ਦੀ ਆਡੀਓ ਸੀ, ਉਸ ਮਾਮਲੇ ਦੇ ਵਿੱਚ ਜਿਹੜਾ ਉਸ ਵੇਲੇ ਦਾ ਲੈਬ ਹੈਡ ਸੀ ਕਾਲੀਆ, ਮਿਸਟਰ ਕਾਲੀਆ, ਕਿ ਉਹ ਅਧਿਕਾਰਤ ਮੋਹਰਾਂ ਦੀ ਮੰਗ ਕਰ ਰਿਹਾ ਸੀ। ਅਧਿਕਾਰਤ ਮੋਹਰਾਂ ਕੀ ਹੁੰਦੀਆਂ ਨੇ? ਤੁਸੀਂ ਕਿਸੇ ਵੀ ਚੀਜ਼ ਨੂੰ ਜਦੋਂ ਜਾਂਚ ਪੜਤਾਲ ਚ ਪ੍ਰਮਾਣਿਤ ਕਰ ਦਿੱਤਾ ਤੇ ਉਸ ਤੋਂ ਬਾਅਦ ਉਹਨੂੰ ਸੀਲਬੰਦੀ ਕਰੋਗੇ ਨਾ, ਕਿ ਉਹਦਾ ਨਤੀਜਾ ਕੀ ਆ, ਕੋਰਟ ਚ ਜਾਣਾ ਜਾਂ ਸਰਕਾਰ ਕੋਲ ਜਾਣਾ, ਤਾਂ ਉਹ ਸੀਲ ਦੇ ਉੱਤੇ ਇੱਕ ਮੋਹਰ ਲੱਗੀ ਹੁੰਦੀ, ਜਿਵੇਂ ਡਾਕੀਆ ਡਾਕ ਲਾਇਆ ਰੇ, ਡਾਕੀਆ ਡਾਕ ਲਾਇਆ, ਉਹ ਹੁੰਦਾ ਨੇ ਉਹਨਾਂ ਦੇ ਕੋਲ ਥੈਲਾ ਹੁੰਦਾ, ਤਾਂ ਕਦੇ ਗੌਰ ਨਾਲ ਦੇਖਿਓ ਉਹਦੇ ਉੱਤੇ ਸੀਲ ਮੋਹਰ ਲੱਗੀ ਹੁੰਦੀ ਹੈ ਜੀ। ਤਾਂ ਮਤਲਬ ਉਸ ਲੇਡੀ ਨੇ
ਉਸ ਅਧਿਕਾਰੀ ਨੇ ਦੋਸ਼ ਲਾਇਆ ਕਿ ਜਦੋਂ ਮੈਂ ਇਹਨਾਂ ਨੂੰ ਕਿਹਾ ਕਿ ਆਪਾਂ ਕਾਨੂੰਨਨ ਕੋਈ ਵਿਚਾਰ ਚਰਚਾ ਕਰ ਲਈਏ ਕਿ ਕੀ ਤੁਸੀਂ ਹੱਕਦਾਰ ਹੋ ਕਿ ਨਹੀਂ, ਤਾਂ ਦੋਸ਼ ਹੈ ਕਿ ਮਿਸਟਰ ਕਾਲੀਆ ਨੇ ਮੈਨੂੰ ਜਾਤੀ ਸੂਚਕ ਅਪਸ਼ਬਦ ਬੋਲੇ ਸਾਰਿਆਂ ਦੇ ਸਾਹਮਣੇ ਜੀ। ਤਾਂ ਹੁਣ ਮਾਮਲਾ ਫੇਰ ਅੱਗੇ ਦੋ ਮੋੜ ਕੱਟ ਗਿਆ। ਵੇਖੋ ਕਿੱਧਰੋਂ ਤੁਰਦਾ ਮਾਮਲਾ ਤੇ ਕਿੱਧਰ ਨੂੰ ਹੋ ਤੁਰਿਆ। ਇੱਥੋਂ ਵੀ ਦੋ ਮਾਮਲੇ ਹੋ ਗਏ ਨਾ। ਇੱਕ ਜਾਤੀ ਸੂਚਕ ਸ਼ਬਦ ਬੋਲਣ ਦਾ ਪਰਚਾ ਹੋ ਗਿਆ SC ST ਐਕਟ ਤਹਿਤ ਕਾਲੀਏ ਤੇ। ਕੱਲੂ ਸੇ ਬਣ ਗਿਆ ਕਾਲੀਆ ਜੇਲਰ ਸਾਹਿਬ, ਅਮਿਤਾਭ ਬੱਚਨ ਦਾ ਇੱਕ ਡਾਇਲੌਗ ਸੀਗਾ। ਤਾਂ ਮਤਲਬ ਕਿ ਕਾਲੀਆ ਤੇ ਅੱਜ FIR ਕੱਟੀ ਗਈ। ਪਰ ਹੁਣ ਕਮਾਲ ਦੀ ਗੱਲ ਇਹ ਆ ਕਿ ਇਸ ਗੱਲ ਦਾ ਨਿਤਾਰਾ ਕੌਣ ਕਰੇਗਾ ਕਿ ਅਧਿਕਾਰਤ ਤੌਰ ਤੇ ਜਿਹੜੀਆਂ ਉਹ ਮੋਹਰਾਂ ਇਸਤੇਮਾਲ ਕੀਤੀਆਂ ਜਾਣੀਆਂ ਸਨ ਇਸ ਆਡੀਓ ਲਈ ਜੀ, ਉਹ ਕੀ ਮਾਮਲਾ ਸੀ, ਉਹ ਕੀ ਮਾਜਰਾ ਸੀ, ਮਿਸਟਰ ਕਾਲੀਆ ਦਾ ਕੀ ਇੰਟਰਸਟ ਸੀ ਉਹਦੇ 'ਚ। ਫਿਰ ਮੁੱਖ ਮੰਤਰੀ ਦੇ ਦਾਅਵੇ ਤੋਂ ਇਹ ਉਲਟ ਨਿਕਲਿਆ ਮਾਮਲਾ ਜੀ, ਕਿ ਇਸ ਮਾਮਲੇ ਦੇ ਵਿੱਚ ਕੋਈ ਸੈਟਿੰਗ ਹੋਈ, ਕਿ ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਦਾ ਵਿਰੋਧੀ ਧੜਾ ਜਿਹੜਾ ਸੀ ਉਹ ਇਹਨਾਂ ਨੂੰ ਨੀਵੇਂ ਵਿਖਾਉਣ ਲਈ ਕੋਈ ਚਾਲ ਚੱਲ ਗਿਆ, ਕਿ ਮਿਸਟਰ ਕਾਲੀਆ ਕਿਸੇ ਦਬਾਅ ਹੇਠ ਸੀ। ਜੀ, ਇਹ ਜਾਂਚ ਪੜਤਾਲ ਬੜੀ ਸੌਖੀ ਆ। ਇੱਥੋਂ ਮਾਮਲਾ ਇੱਕ ਹੋਰ ਮੋੜ ਕੱਟ ਸਕਦਾ ਕਿ ਜੇ ਕੇਂਦਰੀ ਫੋਰੈਂਸਿਕ ਲੈਬ ਤੋਂ ਜਾਂਚ ਕਰਵਾ ਲਈ ਜਾਵੇ ਉਹ ਸਾਡੀ, ਫਰਜ਼ ਕਰੋ, ਤੇ ਜੇ ਉਹ ਮੰਨ ਲਓ ਸੱਚੀ, ਕਿਉਂਕਿ ਹੁਣ ਜਿਹੜੀ ਸਟੇਟ ਦੀ ਆਪਣੀ ਇਹ ਵੀ ਇੱਥੇ ਆ ਤੇ ਜਿਹੜੀ ਕੇਂਦਰ ਦੀ ਉਹ ਵੀ ਚੰਡੀਗੜ੍ਹ। ਤੁਹਾਨੂੰ ਯਾਦ ਹੋਣਾ ਇੱਕ ਮੰਤਰੀ ਦੀ ਅਸ਼ਲੀਲ ਵੀਡੀਓ ਵਾਇਰਲ ਹੋ ਗਈ ਸੀ, ਯਾਦ ਹੈ ਤੁਹਾਨੂੰ? ਤਾਂ ਰਾਜਪਾਲ ਨੇ ਉੱਥੋਂ ਹੀ ਪ੍ਰਮਾਣਿਤ ਕਰਵਾਇਆ ਸੀਗਾ ਨਾ, ਤੁਹਾਨੂੰ ਯਾਦ ਹੋਣਾ, ਕਿਉਂਕਿ ਉਹ UT ਦੇ ਪ੍ਰਸ਼ਾਸਕ ਨੇ ਨਾ, ਰਾਜਪਾਲ ਪੰਜਾਬ ਦੇ, ਤਾਂ ਉਹਨਾਂ ਨੇ ਉੱਥੋਂ ਹੀ ਸ਼ਾਇਦ ਕਰਵਾਇਆ ਸੀਗਾ। ਤਾਂ ਇਹਦਾ ਇੱਕ ਸੌਖਾ ਜਿਹਾ ਤਰੀਕਾ ਹੈ ਕਿ ਕੇਂਦਰੀ ਫੋਰੈਂਸਿਕ ਸਾਇੰਸ ਲੈਬ ਤੋਂ ਤੁਸੀਂ ਤਸਦੀਕ ਕਰਵਾ ਲਾ ਜੀ, ਤੇ ਜੇ ਉਹ ਆਡੀਓ ਫੇਰ ਸਿੰਗਲਾ ਦੀ ਨਿਕਲੇ ਕੀ ਕਰੋਗੇ? ਜੀ, ਜੇ ਨਤੀਜਾ ਬਦਲ ਗਿਆ ਤਾਂ ਇਹਦਾ ਮਤਲਬ ਕਿ ਬਹੁਤ ਕੁਝ ਬਦਲ ਗਿਆ ਹੋ ਸਕਦਾ। ਤਾਂ ਖੈਰ ਇਹ ਮਾਮਲਾ ਕਾਫੀ ਟੇਢਾ ਵੀ ਆ ਗੁਰਪ੍ਰੀਤ ਜੀ, ਔਰ ਗੰਭੀਰ ਵੀ ਆ। ਜਿਸ ਨੂੰ ਦੇਖੋਗੇ ਬਹੁਪਰਤੀ ਵੀ ਆ, ਪਰਤ ਦਰ ਪਰਤ ਇਹ ਮਾਮਲਾ ਜਿਹੜਾ ਹੈ ਉਹ ਖੁੱਲਦਾ ਨਜ਼ਰ ਆਉਂਦਾ ਹੈ ਜੇ ਇਸ ਨੂੰ ਖੋਲਿਆ ਜਾਵੇ। ਯਾਨੀ ਇਸ ਮਾਮਲੇ ਦੇ ਵਿੱਚ ਕਾਫੀ ਕੁਝ ਲੁਕਿਆ ਛਿਪਿਆ ਹੈ। ਜਵਾਲਾਮੁਖੀ ਵਾਂਗੂ ਸੁਲਗਦਾ ਜਾ ਰਿਹਾ ਹੈ, ਅੱਗ ਮੱਠੀ ਨਹੀਂ ਹੋ ਰਹੀ, ਅੰਦਰੋਂ ਅੰਦਰ ਹੀ ਕੁਝ ਤਾਂ ਹੋ ਰਿਹਾ। ਦੇਖੋ ਹੁਣ ਦੁਬਾਰ ਤੋਂ ਫੇਰ ਕਿਤੇ ਕਹਿੰਦੇ ਨਹੀਂ ਵੀ ਲਾਓ ਜੀ ਫੀਤੀਆਂ ਜਿਹੜੀਆਂ, ਬਣਦਾ ਕੀ ਹੈ ਚਲੋ ਦੇਖਾਂਗੇ, ਅੱਗੇ ਚੱਲਦੇ ਹਾਂ। ਉੱਧਰ ਭਾਖੜਾ ਡੈਮ ਤੋਂ ਪਾਣੀ ਛੱਡਿਆ ਗਿਆ ਹੈ, ਪਾਣੀ ਛੱਡਿਆ ਤਾਂ ਜਾ ਰਿਹਾ ਹੈ ਪਰ ਥੱਲੇ ਪਾਣੀ ਦੀ ਨਿਕਾਸੀ ਕਿੱਧਰ ਨੂੰ ਕਰਨੀ ਹੈ ਇਸ ਦਾ ਕੋਈ ਪ੍ਰਬੰਧ ਨਹੀਂ ਹੈ, ਲੋਕ ਬਿਲਕ ਰਹੇ ਨੇ। ਗੁਰਪ੍ਰੀਤ ਜੀ ਇਹਦੇ ਵਿੱਚ ਇੱਕ ਚੀਜ਼ ਸਾਨੂੰ ਧਿਆਨ ਰੱਖਣੀ ਚਾਹੀਦੀ ਹੈ, ਧਿਆਨ ਗੋਚਰ ਜੀ। ਉਹ ਕੀ ਆ ਕਿ ਅੱਜ ਕੱਲ ਪੰਜਾਬ ਦੇ ਨਾਲ ਕਈ ਕਿਸਮ ਦੀਆਂ ਸਕੀਮਾਂ ਲੱਗਦੀਆਂ ਨੇ, ਪੰਜਾਬ ਨਾਲ ਕਹਿ ਲਓ, ਚੱਲ ਪੰਜਾਬ ਦੇ ਲੋਕਾਂ ਨਾਲ ਜੀ। ਹੁਣ ਤੁਸੀਂ ਜਾ ਕੇ ਰੋਪੜ ਵਾਲੇ DC ਦਾ ਵਰਸ਼ਨ ਵੇਖੋਗੇ ਤਾਂ ਉਹ ਕਹਿ ਰਹੇ ਕਿ ਜੀ 45,000 ਕਿਊਸਿਕ ਪਾਣੀ ਛੱਡਿਆ, ਕੋਈ ਘਬਰਾਉਣ ਦੀ ਜ਼ਰੂਰਤ ਨਹੀਂ। ਉਹਦੇ ਚੋਂ 23,000 ਕਿਊਸਿਕ ਗਾ ਨਹਿਰਾਂ 'ਚ ਚਲੇ ਜਾਣਾ ਆ ਤੇ 22,000 ਕਿਊਸਿਕ ਜਿਹੜਾ ਹੈ ਉਹ ਸਤਲੁਜ ਦਰਿਆ ਵਿੱਚ ਰਹਿ ਜਾਏਗਾ। ਯਾਨੀ ਲੋਕਾਂ ਨੂੰ ਡਰਨ ਦੀ, ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਸਰ ਇਹ ਟੈਸਟਿੰਗ ਦੇ ਨਾਮ ਤੇ ਕੀ ਪਾਣੀ ਸੱਚਮੁੱਚ ਜ਼ਿਆਦਾ ਤਾਂ ਨਹੀਂ ਛੱਡਿਆ ਜਾ ਰਿਹਾ ਜੀ? ਇਹ ਵੇਖਣ ਦੀ ਗੱਲ ਆ, ਕਿਉਂਕਿ ਹੁਣ ਆਮ ਬੰਦੇ ਨੇ ਤੇ ਡਾਟਾ ਇਹਨਾਂ ਦਾ ਹੀ ਯਕੀਨ ਮੰਨਣਾ ਹੈ ਨਾ ਜੀ। ਕਿਉਂਕਿ ਹੇਠਾਂ ਪਾਣੀ ਤੁਸੀਂ ਵੇਖ ਹੀ ਰਹੇ ਹੋ, ਇਹ ਕਹਿੰਦੇ ਆ ਕਿ ਜੀ ਬਿਲਕੁਲ ਸਥਿਤੀ ਅੰਡਰ ਕੰਟਰੋਲ ਹੈ, ਪਾਣੀ ਜਿਹੜਾ ਹੈ ਉਹ ਬਹੁਤ ਘੱਟ ਛੱਡਿਆ ਜਾ ਰਿਹਾ। ਹੇਠਾਂ ਪ੍ਰਸ਼ਾਸਨ ਅਲਰਟ ਮੋਡ ਤੇ ਆ, ਲੋਕ ਕਹਿ ਰਹੇ ਅਸੀਂ ਡੁੱਬ ਰਹੇ ਹਾਂ। ਸਾਡੇ ਕੋਲ ਰਿਪੋਰਟਾਂ ਨੇ ਕਿ 50,000 ਕਿੱਲੇ ਤੋਂ ਲੈ ਕੇ ਹੁਣ ਤੱਕ 70,000 ਕਿੱਲੇ ਤੱਕ ਫਸਲ ਤਬਾਹ ਹੋ ਗਈ ਹੈ। 5-7 ਸਾਲਾਂ ਦੇ ਵਿੱਚ 125 ਦੇ ਕਰੀਬ ਜਾਨਾਂ ਚਲੇ ਗਈਆਂ ਨੇ ਹੜ੍ਹ ਦੇ ਕਰਕੇ ਜੀ। ਇਹ ਕਹੀ ਜਾਂਦੇ ਆ ਘਬਰਾਓ ਨਾ, ਜਿਹੜੇ ਸਾਡੇ ਮਤਲਬ ਕਿ ਡੈਮ ਨੇ, ਪੌਂਗ ਡੈਮ ਆ ਜਿਹੜਾ, ਉਹ ਜੋ ਖਤਰੇ ਦਾ ਨਿਸ਼ਾਨ ਆ ਉਹ ਲਗਭਗ ਕ੍ਰਾਸ ਕਰ ਚੁੱਕਾ ਹੈ।
ਲਗਭਗ ਨੇੜੇ ਆ ਜਾ ਕਹਿ ਲਓ, ਤਾਂ ਫੁੱਲ ਕਪੈਸਿਟੀ ਤੋਂ ਮਤਲਬ ਕਿ ਥੋੜੇ ਹੀ ਦੂਰ ਰਹਿ ਗਏ ਨੇ ਟੋਟਲ। ਆਪਾਂ ਜੇ ਡੈਮ ਦੇਖੀਏ ਤਾਂ ਇਸ ਨੂੰ ਅਸੀਂ ਕਿਵੇਂ ਦੇਖੀਏ ਕਿ ਭਾਈ ਇਹ ਸਥਿਤੀ ਆਮ ਵਰਗੀ ਆ? ਜੀ ਪਿੰਡਾਂ ਦਾ ਡੋਬਾ ਸਾਡੇ ਸਾਹਮਣੇ ਆ, ਤੁਹਾਡਾ ਡਾਟਾ ਸਾਡੇ ਸਾਹਮਣੇ ਆ, ਜੀ ਜ਼ਮੀਨੀ ਹਕੀਕਤ ਕੁਝ ਹੋ ਰਿਹਾ, ਤੁਹਾਡੇ ਡਾਟੇ ਦੀ ਹਕੀਕਤ ਕੁਝ ਹੋ ਰਿਹਾ। ਮਤਲਬ ਕਿ ਇਹਦੇ ਵਿੱਚ ਵੀ ਕੋਈ ਝੋਲਤਾ ਨਹੀਂ, ਐਸਾ ਸ਼ੱਕ ਹੈ ਮੇਰਾ। ਮੈਂ ਕੋਈ ਇਹ ਨਹੀਂ ਕਹਿ ਰਿਹਾ, ਕਿਉਂਕਿ ਆਪਾਂ ਨੂੰ ਤੇ ਇਹਨਾਂ ਨੇ ਦੱਸ ਦੇਣਾ ਕਿ ਕਿਊਸਿਕ ਦੀ ਇਕਾਈ ਬਣਾ ਕੇ ਜੀ ਇੰਨਾ ਕਿਊਸਿਕ ਅਸੀਂ ਪਾਣੀ ਛੱਡਿਆ। ਪਰ ਜਿਸ ਤਰ੍ਹਾਂ ਦੇ ਅਸੀਂ ਜ਼ਮੀਨੀ ਪੱਧਰ ਤੇ ਹਾਲਾਤ ਵੇਖ ਰਹੇ ਹਾਂ ਗੁਰਪ੍ਰੀਤ ਜੀ, ਉਹ ਜੁਦਾ ਨਹੀਂ ਬਿਲਕੁਲ ਇਹਨਾਂ ਦਾਅਵਿਆਂ। ਜੀ ਜੀ ਤਾਂ ਮੇਰੇ ਖਿਆਲ ਦੇ ਨਾਲ ਦੇਖੋ, ਹੁਣ ਇਸ ਮਾਮਲੇ ਦੇ ਵਿੱਚ ਬਿਨਾਂ ਦੇਰ ਕੀਤਿਆਂ ਮੁੱਖ ਮੰਤਰੀ ਨੂੰ ਮੈਦਾਨ 'ਚੋਂ ਉਤਰ ਜਾਣਾ ਚਾਹੀਦਾ। ਮੁੜ ਕੇ ਮੁਰਗੀਆਂ ਦੇ ਮੁਆਵਜ਼ੇ ਵੰਡਣ ਦਾ ਕੋਈ ਫਾਇਦਾ ਨਹੀਂ ਹੈਗਾ, ਠੀਕ ਹੈ ਨਾ। ਸੋ ਇਹਨਾਂ ਨੂੰ ਧਰਤੀ ਤੇ ਉਤਰ ਕੇ ਔਰ ਇੱਕ ਕਹਿ ਲਓ ਕਿ ਸਾਰਾ ਜਿਹੜਾ ਡਾਟਾ ਹੈ ਉਹਨੂੰ ਚੰਗੀ ਤਰ੍ਹਾਂ ਐਨਾਲਾਈਜ਼ ਕਰਨਾ ਚਾਹੀਦਾ। ਮੇਰੇ ਖਿਆਲ ਦੇ ਨਾਲ ਇਹ ਬਹੁਤ ਜ਼ਰੂਰੀ ਆ, ਬਹੁਤ ਜ਼ਰੂਰੀ ਆ। ਤਾਂ ਫਿਲਹਾਲ ਇਹੋ ਹੀ ਸੂਰਤ ਹਾਲ ਹੈ ਗੁਰਪ੍ਰੀਤ ਜੀ, ਕਿ ਜਿਵੇਂ ਆਪਾਂ ਹੁਣ ਅੱਗੇ ਵੀ ਕਿਹਾ ਤੇ ਇਸ ਵੇਲੇ ਦੀ ਪੈਸ਼ੀਨ ਗੋਈ ਫੇਰ ਕੋਟ ਕਰ ਦਿੰਦੇ ਆ। ਵੈਦਰ ਫੋਰਕਾਸਟ ਇਹ ਕਹਿੰਦਾ ਵਾ ਕਿ ਬਈ ਜੇ ਆਪਾਂ ਵੇਖੀਏ ਆਉਣ ਵਾਲੇ ਕੁਝ ਦਿਨਾਂ 'ਚ ਤਾਂ 23 ਨੂੰ ਫੇਰ ਮੌਨਸੂਨ ਜਿਹੜਾ ਹੈ ਉਹ ਪੂਰਾ ਐਕਟਿਵ ਹੋ ਸਕਦਾ ਹੈ, ਪੂਰਾ ਐਕਟਿਵ ਹੋ ਸਕਦਾ। ਯਾਨੀ ਉਧਰੋਂ ਡੈਮ ਫੁੱਲ, ਪਿੱਛੋਂ ਪਹਾੜਾਂ 'ਚੋਂ ਮੀਂਹ ਤੇ ਮੀਂਹ ਦਾ ਪਾਣੀ ਡੈਮਾਂ 'ਚ, ਡੈਮ ਫੁੱਲ ਕਪੈਸਿਟੀ ਨੂੰ ਜਾ ਰਹੇ ਆ। ਇਹ ਕਹਿੰਦੇ ਆ ਜੀ ਨਹੀਂ ਨਹੀਂ ਸਹਿੰਦਾ ਸਹਿੰਦਾ ਪਾਣੀ ਛੱਡ ਰਹੇ ਆ। ਮੋਰਿਓ ਜੇ ਮੀਂਹ ਕੁਝ ਇਲਾਕਿਆਂ 'ਚ ਤਾਂ ਪੈ ਹੀ ਰਿਹਾ, ਤੁਹਾਨੂੰ ਪਤਾ, ਤੁਸੀਂ ਪੰਜਾਬ ਰਹਿੰਦੇ ਹੋ, ਜੀ ਜੀ ਕੁਝ ਇਲਾਕਿਆਂ 'ਚ ਤੇ ਰੋਜ਼ਾਨਾ ਮੀਂਹ ਵਰਸ ਰਿਹਾ। ਤੇ ਜੇ ਮੰਨ ਲਓ 1-2 ਦਿਨ ਲਗਾਤਾਰ ਬਈ ਸਾਰੀਆਂ ਥਾਵਾਂ ਤੇ ਮੀਂਹ ਪੈ ਗਿਆ ਤੇ ਉਹਨਾਂ ਵਿੱਚ ਹੜ੍ਹਾਂ ਵਾਲੀ ਜਗ੍ਹਾ ਵੀ ਹੋਈ ਜਿਹੜੇ ਮਾਰ ਹੇਠਿਆ, ਤੇ ਫਿਰ ਕਿੱਧਰ ਨੂੰ ਜਾਊ ਕਹਾਣੀ? ਜੀ ਸੋ ਇਸ ਵਾਸਤੇ ਮੈਨੂੰ ਇਸ ਡਾਟਾ ਤੇ ਯਕੀਨ ਨਹੀਂ ਆ ਰਿਹਾ ਗੁਰਪ੍ਰੀਤ ਜੀ, ਮੇਰਾ ਦਿਲ ਨਹੀਂ ਖੜ ਰਿਹਾ। ਮੈਨੂੰ ਇਉਂ ਹੀ ਲੱਗ ਰਿਹਾ ਕਿ ਅੱਜ ਜਿਹੜੇ ਇਹਨਾਂ ਨੇ ਕੁਝ ਗੇਟ ਨੰਬਰ 1, 2 ਜਾਂ 3 ਜਿਹੜੇ ਇਹ ਖੋਲੇ ਨੇ ਟੈਸਟਿੰਗ ਦੇ ਨਾਮ ਤੇ, ਭਾਖੜਾ ਡੈਮ ਦੇ, ਜਿਹਦਾ ਪਾਣੀ ਸਿੱਧਾ ਸਤਲੁਜ ਦੇ ਵਿੱਚ ਆਉਣਾ ਹੈ। ਔਰ ਸਤਲੁਜ 'ਚ ਸਭ ਤੋਂ ਪਹਿਲੀ ਮਾਰ ਹਮੇਸ਼ਾ ਰੋਪੜ ਵਾਲਿਆਂ ਨੂੰ ਪੈਂਦੀ ਆ, ਫਿਰ ਹੇਠਾਂ ਤੁਰਿਆ ਆਉਂਦਾ ਹੈ। ਤਾਂ ਮੇਰੇ ਖਿਆਲ ਦੇ ਨਾਲ ਸਾਨੂੰ ਹੁਣ ਇਸ ਗੱਲ ਤੇ ਹੀ ਟੇਕ ਰੱਖਣੀ ਚਾਹੀਦੀ ਆ ਕਿ ਮੁੱਖ ਮੰਤਰੀ ਸਾਹਿਬ ਕੀ ਸਿੱਧੇ ਤੌਰ ਤੇ ਇਸ ਮਾਮਲੇ ਨੂੰ ਆਪਣੇ ਹੱਥਾਂ 'ਚ ਲੈਂਦੇ ਆ ਕਿ ਨਹੀਂ, ਜਾਂ ਉਹ ਫਿਰ ਦੇਰ ਕਰਦੇ ਨੇ, ਬੀਤੇ ਤੋਂ ਸਬਕ ਨਹੀਂ ਲੈਂਦੇ। ਇਹ ਉਹਨਾਂ ਨੂੰ ਮਾਮਲਾ ਆਪਣੇ ਹੱਥਾਂ 'ਚ ਲੈਣਾ ਹੀ ਪਊਗਾ। ਇੱਕ ਤਾਂ ਡਾਟਾ ਜਿਹੜਾ ਉਹ ਰੀਅਲ ਟਾਈਮ ਡਾਟਾ ਰੀਅਲ ਹੋਣਾ ਚਾਹੀਦਾ, ਤੇ ਦੂਜਾ ਹੇਠਾਂ ਪੁਖਤਾ ਪ੍ਰਬੰਧ। ਦੇਖੋ ਮੈਂ ਉਹਦੇ 'ਚ ਅੱਗੇ ਕਹਿ ਚੁੱਕਾ, ਸਾਡੇ ਨਿਕੰਮੇ ਲੀਡਰਾਂ ਨੇ ਗਾਂ ਦਿੱਲੀ ਵਾਲਿਆਂ ਦੇ ਨਾਲ ਕੁਝ ਕਹਿ ਲੋ ਕਿ ਵਿਗਾੜੀ ਵੀ ਰੱਖੀ ਤੇ ਕੁਝ ਜੇ ਸਵਾਰੀ ਵੀ ਰੱਖੀ ਤੇ ਆਪਣੇ ਹਿੱਤ ਸਵਾਰੇ ਆ ਜੀ। ਇਹਨਾਂ ਨੂੰ ਚਾਹੀਦਾ ਹੈ ਕਿ ਪੰਜਾਬ ਨੂੰ, ਕਿਉਂਕਿ ਇਹ ਬਾਰਡਰ ਏਰੀਆ ਵੀ ਹੈ ਜੀ ਤੇ ਦਰਿਆਈ ਏਰੀਆ ਵੀ ਆ, ਲੋਅਰ ਰਾਈਪੇਰੀਅਨ ਸਟੇਟ ਆ ਜੀ, ਠੀਕ ਹੈ ਨਾ ਜੀ। ਸੋ ਇਹ ਜਿਹੜਾ ਮਾਮਲਾ ਹੈ ਸਾਨੂੰ ਇਹ ਵੇਖਣਾ ਚਾਹੀਦਾ ਹੈ ਕਿ ਇਸ ਬੇਸਨ ਦੇ ਵਿੱਚ ਜਿਹੜੀਆਂ ਨਦੀਆਂ ਉਹ ਛੋਟੇ ਜਿਹੇ ਪੰਜਾਬ ਦੇ ਵਿੱਚ ਉਹ ਜ਼ਿਆਦਾ ਵਹਿੰਦੀਆਂ ਨੇ, ਜਾਂ ਦਰਿਆ ਕਹਿ ਲਓ, ਤਾਂ ਉਸ ਸੂਰਤ ਦੇ ਵਿੱਚ ਸਾਨੂੰ ਸਪੈਸ਼ਲ ਇੱਕ ਕੁਦਰਤੀ ਵਿਪਤਾਵਾਂ ਨਾਲ ਪੀੜਤ ਸੂਬੇ ਦਾ ਸਪੈਸ਼ਲ ਦਰਜਾ ਮਿਲਣਾ ਚਾਹੀਦਾ ਜੀ, ਜਿਹਦੇ 'ਚ ਇੱਕ ਯੋਜਨਾ ਬਿਆਸ, ਘੱਗਰ, ਸਤਲੁਜ, ਇਹ ਜਿਹੜੇ ਲੋਕ ਰਗੜੇ ਜਾਂਦੇ, ਕਿਉਂਕਿ ਸਤਲੁਜ ਗਾਂ ਜਦੋਂ ਆਉਂਦਾ, ਗੱਲ ਥੋੜੀ ਜਿਹੀ ਲੰਮੀ ਹੋ ਜਾਏਗੀ ਪਰ ਗੱਲ ਤੁਹਾਡੇ ਐ ਬਿਲਕੁਲ ਜ਼ਹਿਨ 'ਚ ਚਲੇ ਜਾਏਗੀ। ਹੇਠਾਂ ਜਦੋਂ ਇਹ ਆ ਜਾਂਦਾ ਤੇ ਇਹ ਜੇ ਆਪਾਂ ਬਿਆਸ, ਸਤਲੁਜ ਦੇਖੀਏ, ਇਸ ਤਰ੍ਹਾਂ ਦੇ ਦਰਿਆ ਜਿਹੜੇ ਗਾਂ ਫਿਰ ਬਾਰਡਰ ਨਾਲ ਖਹਿੰਦੇ ਨੇ ਜਾ ਕੇ, ਜੀ ਯਾਨੀ ਇਹ ਉਹਨਾਂ ਬਾਰਡਰ ਏਰੀਆ ਦੇ ਵਸਿੰਦਿਆਂ ਨੂੰ ਦੋ ਤਰ੍ਹਾਂ ਨਾਲ ਮਾਰਦੇ ਨੇ, ਜੀ ਇੱਕ ਜਦੋਂ ਚੜ੍ਹਦੇ ਨੇ, ਇੱਕ ਜਦੋਂ ਲਹਿੰਦੇ ਨੇ। ਜਦੋਂ ਲਹਿੰਦੇ ਨੇ, ਠੀਕ ਹੈ, ਤੁਹਾਨੂੰ ਪਤਾ ਫਿਰ ਜ਼ਮੀਨਾਂ ਜਿਹੜੀਆਂ ਉਹ ਕਾਬਲ ਨਹੀਂ ਰਹਿੰਦੀਆਂ, ਰੇਤਾ ਰੂਤਾ ਕੱਢਣੀ ਪੈਂਦੀ ਆ, ਤੇ ਫਿਰ ਇਸ ਤੋਂ ਇਲਾਵਾ ਉਹਨਾਂ ਤੇ ਜੰਗ ਦੇ ਪਰਛਾਵੇਂ ਰਹਿੰਦੇ ਨੇ। ਜੇ ਮਾੜੀ ਜਿਹੀ ਕਸ਼ੀਦਗੀ ਵੱਧ ਗਈ, ਮਾੜੀ ਜਿਹੀ ਸਥਿਤੀ ਟੈਂਸ ਹੋ ਗਈ, ਤਾਂ ਉਹਨਾਂ ਨੂੰ ਉੱਠਣਾ ਪੈਂਦਾ। ਇਹ ਗੱਲ ਕਦੇ ਵੀ ਸਾਡੇ ਲੀਡਰਾਂ ਨੇ ਉਵਾਰੀ ਨਹੀਂ। ਮੈਂ ਮੰਗ ਵੀ ਕਰੂੰਗਾ, ਮੈਂ ਪਰਸਨਲੀ ਵੀ ਹੁਣ ਇਸ ਮਾਮਲੇ 'ਚ ਕੁਝ ਮੈਂਬਰ ਪਾਰਲੀਮੈਂਟਾਂ ਦੇ ਨਾਲ ਰਾਬਤਾ ਕਰੂੰਗਾ ਕਿ ਤੁਸੀਂ ਇਹ ਗੱਲ ਕਿਉਂ ਨਹੀਂ ਕਹਿੰਦੇ ਕਿ ਸਾਨੂੰ ਇਹ 2-3 ਚੀਜ਼ਾਂ ਬਹੁਤ ਮਾਰ ਰਹੀਆਂ, ਸਾਨੂੰ ਸਪੈਸ਼ਲ ਇਸ ਮਾਮਲੇ ਦੇ ਵਿੱਚ ਕੁਝ ਨਾ ਕੁਝ ਦਿਓ। ਸਟੇਟਸ ਨਹੀਂ ਦੇਣਾ
ਤਾਂ ਸਾਡੇ ਕੋਲ ਇੱਕ ਆਰਥਿਕ ਪੈਕੇਜ ਹਮੇਸ਼ਾ ਜਿਹੜਾ ਹੈ ਉਹ ਪਿਆ ਰਹਿਣਾ ਚਾਹੀਦਾ ਕਿ ਅਸੀਂ ਜਦੋਂ ਚਾਹੀਏ ਮਤਲਬ ਕਿ ਉਹ ਵਰਤ ਲਈਏ, ਜਿਹਦੇ ਵਿੱਚ ਕੋਈ ਸਟੇਟ ਵੀ ਹਿੱਸਾ ਪਾ ਦੇਵੇ, ਤਾਂ ਜਿਹਦੇ ਚ ਆਹ ਸ਼ਰਤਾਂ ਨਾ ਹੋਣ ਕਿ ਇੰਨਾ ਮੁਆਵਜ਼ਾ ਜੇ ਇੰਨਾ ਮੁਆਵਜ਼ਾ, ਜੇ ਉਹਦੇ ਲਈ ਕੋਈ ਨੀਤੀ ਚ ਕੋਈ ਢਾਂਚੇ ਚ ਬਦਲਾਅ ਹੋ ਹੁੰਦਾ ਹੈ ਤਾਂ ਉਹ ਕਰ ਲੈਣਾ ਚਾਹੀਦਾ ਹੈ। ਜੀ, ਜ਼ਰੂਰ ਕਰਨਾ ਚਾਹੀਦਾ, ਇੱਧਰ ਧਿਆਨ ਦੇਣਾ ਚਾਹੀਦਾ, ਨੀਤੀ ਤੇ ਜ਼ਰੂਰ ਬਣਾਉਣੀ ਚਾਹੀਦੀ ਹੈ ਤਾਂ ਕਿ ਇਹਨਾਂ ਲੋਕਾਂ ਦੇ ਲਈ ਫਿਰ ਬਾਅਦ ਦੇ ਵਿੱਚ ਜਦੋਂ ਸਾਰਾ ਕੁਝ ਪੱਧਰ ਹੋ ਜਾਂਦਾ ਹੈ, ਪਾਣੀ ਹੇਠਾਂ ਚਲਿਆ ਜਾਂਦਾ ਹੈ, ਪਰ ਉਦੋਂ ਸਭ ਨੂੰ ਲੱਗਦਾ ਕਿ ਹੁਣ ਕਿਸੇ ਤਰੀਕੇ ਦੀ ਸੇਵਾ ਕਰਨ ਦੀ ਲੋੜ ਨਹੀਂ ਹੈ, ਹੁਣ ਸਾਰਾ ਕੁਝ ਠੀਕ ਹੋ ਗਿਆ। ਪਰ ਅਸਲੀ ਦਿੱਕਤ ਉਹਨਾਂ ਦੀ ਉਸ ਸਮੇਂ ਸ਼ੁਰੂ ਹੁੰਦੀ ਹੈ, ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਆਪਣੀਆਂ ਜ਼ਮੀਨਾਂ ਨੂੰ ਖੇਤੀਯੋਗ ਮੁੜ ਤੋਂ ਕਰਨਾ ਹੁੰਦਾ ਹੈ। ਫਿਰ ਅਸੀਂ ਵੀ ਜਦੋਂ ਗਏ ਸੀ ਸੁਲਤਾਨਪੁਰ ਲੋਧੀ ਦੇ ਏਰੀਏ 'ਚ, ਤੇ ਉਹਨਾਂ ਲੋਕਾਂ ਦਾ ਕਹਿਣਾ ਸੀ ਜਿਹੜੇ ਮੋਹਤਵਾਰ ਸੀ ਉਸ ਏਰੀਏ ਦੇ, ਕਿ ਸਾਨੂੰ ਉਸ ਸਮੇਂ ਵੀ ਮਦਦ ਹੈ, ਇਹ ਮਦਦ ਦੀ ਲੋੜ ਹੈ, ਇਹ ਨਾ ਹੋਵੇ ਤੁਸੀਂ ਹੁਣ ਸਾਡੀ ਮਦਦ ਲਈ ਆ ਰਹੇ ਹੋ, ਪਰ ਬਾਅਦ ਦੇ ਵਿੱਚ ਜਦੋਂ ਪਾਣੀ ਹੇਠਾਂ ਚਲੇ ਜਾਵੇ ਫਿਰ ਅਸੀਂ ਇਕੱਲੇ ਰਹਿ ਜਾਈਏ। ਸੋ ਅੱਗੇ ਚੱਲਦੇ ਹਾਂ ਅਗਲੀ ਖਬਰ ਦੇ ਵੱਲ। ਤੇ ਮਾਝੇ ਦੇ ਵਿੱਚ ਤਾਕਤ ਦੀ ਕਟੌਤੀ ਹੋਈ ਹੈ, ਤਾਕਤ ਦੀ ਕਟੌਤੀ ਹੋਈ ਕਿਵੇਂ ਹੈ, ਦੱਸਿਓ ਸਰ। ਦੇਖੋ, ਮਾਝੇ ਦੇ ਵਿੱਚ ਤਾਕਤ ਦੀ ਕਟੌਤੀ ਜਿਹੜੀ ਹੈ, ਤਾਕਤ ਹੁੰਦੀ ਹੈ ਪਾਵਰ, ਪਾਵਰ ਹੁੰਦੀ ਹੈ ਸੱਤਾ ਕੋਲ, ਜੇ ਪੋਲੀਟੀਕਲੀ ਦੇਖੀਏ ਤਾਂ ਉਹਦੇ ਚ ਕੀ ਹੈ ਕਿ ਦੇਖੋ ਤੁਸੀਂ 5 ਮੰਤਰੀ ਬਣਾਏ ਸਨ ਇਹਨਾਂ ਨੇ, ਨਿੱਜਰ ਸਾਹਿਬ, ਭੁੱਲਰ ਸਾਹਿਬ, ਧਾਲੀਵਾਲ ਸਾਹਿਬ, ਈਟੀਓ ਸਾਹਿਬ ਤੇ ਕਟਾਰੂ ਚੱਕ। ਕਟਾਰੂ ਚੱਕ ਦਾ ਵੇਖ ਲਓ ਨੰਬਰ ਲੱਗਦਾ ਲੱਗਦਾ ਬਚ ਗਿਆ, ਵਧੀ ਸੀਗੀ ਉਹਦੀ, ਰੱਬ ਨੇ ਬਚਾ ਲਿਆ। ਤੇ ਦੂਜਿਆਂ ਦੇ ਇਹਨਾਂ ਨੇ ਪਰ ਕੱਟ ਤੇ, ਧਾਲੀਵਾਲ ਸਾਹਿਬ ਹੋਣ ਤੇ ਚਾਹੇ ਨਿੱਜਰ ਸਾਹਿਬ। ਤੇ ਹੁਣ ਈਟੀਓ ਸਾਹਿਬ ਜਿਹੜੇ ਮਾਝੇ ਦੇ ਇੱਕ ਹੋਰ ਪਾਵਰਫੁਲ ਮੰਤਰੀ ਸਨ, ਤਾਂ ਉਹਨਾਂ ਦੇ ਕੋਲੋਂ ਇਹ ਊਰਜਾ ਦਾ ਯਾਨੀ ਬਿਜਲੀ ਮਹਿਕਮਾ ਲੈ ਕੇ, ਮੰਤਰਾਲਾ ਲੈ ਕੇ, ਤੇ ਬਿਲਕੁਲ ਉਹਨਾਂ ਨੂੰ 1.25 ਲੱਖ ਮੰਤਰਾਲੇ ਤੇ ਕਰਤਾ। ਇਹਦਾ ਮਤਲਬ ਕਿ ਮਾਝੇ ਦੀ ਤਾਕਤ ਘਟੀ ਹੈ ਜੀ ਤੇ ਲੁਧਿਆਣਾ ਪਾਵਰਫੁਲ ਹੋ ਗਿਆ। ਮੈਂ ਤੇ ਤੁਹਾਨੂੰ ਦੱਸਿਆ ਸੀਗਾ ਕਿ ਭਗਤ ਜੀ ਤੇ ਅਰੋੜਾ ਚੀਜ਼ ਵੇਖ ਲਓ ਕਿਸਮਤਾਂ ਦੇ ਕਿੰਨੇ ਫਾਸਲੇ ਪੈ ਗਏ। ਹੁਣ ਤੇ ਲੁਧਿਆਣਾ ਤੇ ਜਲੰਧਰ ਦਾ ਕਿਹੜਾ ਫਾਸਲਾ ਹੈ, ਉਹ ਇਹਨਾਂ ਦਾ ਕਿਹੜਾ ਕੋਈ ਦੂਜਾ ਫਾਸਲਾ ਹੈ। ਦੋਨੇ ਹੀ ਮਤਲਬ ਕਿ ਤੁਸੀਂ ਵੇਖੋ ਕਿ ਇੱਕ ਤਰ੍ਹਾਂ ਨਾਲ ਐਕਸੀਡੈਂਟਲ ਇਧਰੋਂ ਆ ਕੇ ਜੇਤੂ ਹੋਏ ਆ, ਐਕਸੀਡੈਂਟਲ ਜਿੱਦਾਂ ਸੌਰੀ ਕਹੀਏ ਮੰਤਰੀ ਆ। ਤਾਂ ਖੈਰ ਬਹਰਹਾਲ ਜੇ ਆਪਾਂ ਦੇਖੀਏ ਤਾਂ ਮਾਝੇ ਦੇ ਵਿੱਚ ਜੇ ਸੱਤਾ ਦੀ ਪਾਵਰ ਘਟ ਰਹੀ ਆ, ਮੇਰੇ ਖਿਆਲ ਦੇ ਨਾਲ, ਮੈਂ ਅੱਗੇ ਵੀ ਅੱਜ ਇੱਕ ਕਿਤੇ ਗੱਲ ਕਰਦਾ ਸਾਂ, ਮੈਂ ਉਸਨੂੰ ਰੈਪੀਟੇਸ਼ਨ ਦੇਣਾ ਹੈ ਕਿ ਇਹਦਾ ਮਤਲਬ ਹੈ, ਕਿਉਂਕਿ ਦੇਖੋ ਅੱਜ ਵੀ ਮਾਝੇ ਦੇ ਕੁਝ ਨੌਜਵਾਨ ਮੇਰੇ ਕੋਲ ਇਧਰੋਂ ਫਤਿਹਗੜ੍ਹ ਚੂੜੀਆਂ ਸਾਈਡ ਤੋਂ, ਬਟਾਲਾ ਸਾਈਡ ਤੋਂ ਆਏ ਸਨ, ਤੇ ਮੈਂ ਉਹਨਾਂ ਦੇ ਨਾਲ ਬੈਠਾ ਗੱਲ ਪਿਆ ਕਰਦਾ ਸਾਂ। ਤਾਂ ਗੱਲਾਂ ਚੋਂ ਜਿਹੜਾ ਨਿਚੋੜ ਨਿਕਲਦਾ ਹੈ, ਹਾਲਾਂਕਿ ਮੇਰੀ ਤੇ ਸੀਮਤ ਜਾਣਕਾਰੀ ਹੈ, ਜਿੰਨੀ ਕੁ ਮੈਂ ਗੱਲਬਾਤ ਕਰਦਾ, ਤਾਂ ਉਹਦੇ ਚ ਜੇ ਸੱਤਾ ਉੱਥੇ ਮੰਨ ਲਓ ਪਾਵਰ ਘਟਾ ਰਹੀ ਆ, ਤਾਂ ਡੈਫੀਨੇਟਲੀ ਇਹ ਇੱਕ ਗਲਤੀ ਕਰ ਰਹੇ ਨੇ। ਐਂਟੀ ਇਨਕੰਬੈਂਸੀ ਆਪਣੀ ਥਾਂ ਤੁਸੀਂ ਆਪਣੀ ਪਾਵਰ ਘਟਾਓਗੇ ਤਾਂ ਤੁਹਾਨੂੰ ਓਨਾ ਹੀ ਉੱਥੇ ਟਾਕਰਾ ਮਿਲੇਗਾ। ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਅਮਰਤਪਾਲ ਸਿੰਘ ਦਾ ਧੜਾ ਅਤੇ ਨਵਾਂ ਅਕਾਲੀ ਦਲ, ਉਹ ਜਦੋਂ ਉੱਥੇ ਫਾਈਟ ਦੇਣਗੇ ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਦੀ ਪੋਜੀਸ਼ਨ ਤੁਸੀਂ ਦੇਖਣਾ ਕਿ ਮਜ਼ਬੂਤ ਹੋਏਗੀ ਇਹਨਾਂ ਚੀਜ਼ਾਂ ਦੇ ਨਾਲ। ਔਰ ਤਰਨਤਾਰਨ ਦਾ ਜਿਹੜਾ ਇਲੈਕਸ਼ਨ ਆ, ਉਹ ਆਮ ਆਦਮੀ ਪਾਰਟੀ ਵਾਸਤੇ ਕਹਿ ਲਓ ਕਿ ਇੱਕ ਬਹੁਤ ਤਗੜਾ ਯੁੱਧ, ਵਾਟਰ ਆਲੂ ਦਾ ਯੁੱਧ ਆਪਾਂ ਇੱਕ ਮਿਸਾਲ ਦਿੰਦੇ ਹਾਂ, ਉਹ ਯੁੱਧ ਸਾਬਤ ਹੋਏਗਾ ਜੇ ਮਤਲਬ ਕਿ ਇਹਨਾਂ ਨੇ ਜੁਆਇੰਟਲੀ ਮਤਲਬ ਕਿ 2-3 ਧੜਿਆਂ ਨੇ ਕੋਈ ਇਹੋ ਜਿਹਾ ਉਮੀਦਵਾਰ ਦੇ ਦਿੱਤਾ ਜਿਹੜਾ ਕਿ ਪੰਥਕ ਵੋਟ ਨੂੰ ਜਾਂ ਖਾਸ ਤੌਰ ਤੇ ਯੂਥ ਪੰਥਕ ਸੋਚ ਹੈ ਜਿਹੜੀ, ਉਸਨੂੰ ਇੱਕ ਮੁਸ਼ਤ ਆਪਣੇ ਹੱਕ 'ਚ ਭੁਗਤਾਉਣ ਦਾ ਦਮ ਰੱਖਦਾ ਹੋਇਆ ਤਾਂ ਬਹੁਤ ਮੁਸ਼ਕਲ 'ਚ ਫਸ ਸਕਦੇ ਆ। ਸੋ ਮਾਝੇ ਦੀ ਤਾਕਤ ਜ਼ਰੂਰ ਘਟਾਈ ਇਹਨਾਂ ਨੇ, ਪਰ ਜੇ ਮਾਝੇ ਦੀ ਤਾਕਤ ਇੱਕ ਥਾਂ ਏਦਾਂ ਜੁੜ ਕੇ ਉਹਨੇ ਆਪਣੀ ਤਾਕਤ ਦਿਖਾ ਦਿੱਤੀ ਤੇ ਔਖਾ ਹੋ ਜਾਊ, ਔਖੀ ਹੋ ਜਾਊ ਕੈਦ ਘਟਣੀ। ਉਹ ਗਾਣਾ ਸੀ ਨਾ ਮੁਹੰਮਦ ਸਦੀਕ ਦਾ, ਫਿਰ ਔਖਾ ਹੋ ਜਾਊਗਾ। ਜੀ, ਸੋ ਵੇਖਾਂਗੇ ਬਣਦਾ ਕੀ ਹੈ। ਸੋ ਅੱਗੇ ਚੱਲਦੇ ਹਾਂ। ਜੇਕਰ ਆਪਾਂ ਚੰਨੀ ਨੇ ਕਿਹਾ ਫੋਟੋ ਖਿਚਵਾ ਗਏ ਮਾਨ, ਕਿੱਥੇ ਖਿਚਵਾ ਗਏ ਜੀ ਫੋਟੋ? ਉਹਨਾਂ ਦੇ ਨਾਲ ਨਹੀਂ ਖਿਚਵਾ ਕੇ ਗਏ, ਸ਼ਾਇਦ ਇਸੇ ਗੱਲ ਦਾ ਰੋਸ ਸੀ। ਦੇਖੋ, ਇਹਨਾਂ ਨੇ ਸੋਮਵਾਰ ਇੱਕ ਚਮਕੌਰ ਸਾਹਿਬ ਦੇ ਵਿੱਚ ਤੁਹਾਨੂੰ ਪਤਾ ਹਸਪਤਾਲ ਦਾ ਉਦਘਾਟਨ ਕੀਤਾ ਸੀਗਾ। ਚੰਨੀ ਸਾਹਿਬ ਕਹਿੰਦੇ ਕਿ ਯਾਰ ਲੋ ਕਿਆ ਗੱਲ ਕਰਤੀ ਬਈ 21 ਚ ਮੈਂ ਇਹਨੂੰ
ਕਮਿਊਨਿਟੀ ਸੈਂਟਰ ਤੋਂ ਅਪਗ੍ਰੇਡ ਕਰਕੇ ਬਈ ਬਣਾ ਦਿੱਤਾ ਸਬ ਡਿਵੀਜ਼ਨਲ ਹਸਪਤਾਲ, ਤੇ ਉਹ ਚਾਲੂ ਵੀ ਹੋ ਗਿਆ ਸਾਡੇ ਰਾਜ। ਕਹਿੰਦੇ ਬਈ ਮਾਨ ਸਾਹਿਬ ਆਏ ਆ, ਉਥੇ ਕੱਟ ਕੇ ਫੀਤਾ ਦੇ ਫੋਟੋਆਂ ਖਿਚਾ ਕੇ ਲਓ, ਇਹ ਕੋਈ ਗੱਲ ਆ? ਮਤਲਬ ਕਿ ਜਿਹੜਾ ਹਸਪਤਾਲ ਬਈ ਅਪਗ੍ਰੇਡ ਕਰਕੇ ਅਸੀਂ 3 ਸਾਲ ਪਹਿਲਾਂ ਚਾਲੂ ਕਰ ਦਿੱਤਾ ਜੀ, ਇਹ ਉਹਦਾ ਹੀ ਫੀਤਾ ਕੱਟ ਗਏ ਨੇ ਬਈ ਇਹ ਕੀ ਹੈ? ਤਾਂ ਇਹ ਬੜੀ ਰੌਚਕ ਜੀ ਗੱਲ ਬਣ ਜਾਂਦੀ। ਤੁਹਾਨੂੰ ਪਤਾ ਹੀ ਆ ਮਾਨ ਸਾਹਿਬ, ਮੈਂ ਅੱਗੇ ਵੀ ਦੱਸਦਾ ਹੁੰਦਾ ਕਿ ਇਹਨਾਂ ਦੀਆਂ ਕੁਝ ਖੂਬੀਆਂ ਨੇ ਤੇ ਜਿਹੜੀਆਂ ਬਿਲਕੁਲ ਮੋਦੀ ਸਾਹਿਬ ਨਾਲ ਮਿਲਦੀਆਂ ਜੀ। ਇਹ ਕਦੇ ਇਹਨਾਂ ਗੱਲਾਂ ਦਾ ਜਵਾਬ ਨਹੀਂ ਦੇਣਗੇ। ਕਦੇ ਤੁਸੀਂ ਇਹਨਾਂ ਦੇ ਮੁਖਾਤਬ ਹੋ ਕੇ ਜੇ ਇਹਨਾਂ ਨੂੰ ਪੁੱਛਣਾ ਚਾਹੋਗੇ ਤਾਂ ਇਹ ਤੁਹਾਨੂੰ ਐਸਾ ਉਲਝਾ ਪੈਦਾ ਕਰਨਗੇ ਕਿ ਉਲਟਾ ਤੁਹਾਡੇ ਸਾਥੀ ਪੱਤਰਕਾਰ ਹੋ ਸਕਦਾ ਹੈ ਤੁਹਾਡੇ ਤੇ ਹੱਸ ਪਏ। ਵਾਈਟ ਇਸ ਗੱਲ ਦੀ ਬਣ ਜਾਏ, ਨਿਊਜ਼ ਇਸ ਗੱਲ ਦੀ ਬਣ ਜਾਏਗੀ। ਤਾਂ ਮਤਲਬ ਕਿ ਇਹਨਾਂ ਦੇ ਨਾਲ ਬਹੁਤ ਸੋਚ ਸਮਝ ਕੇ ਪੂਰਾ ਲਿਆ ਜਾ ਸਕਦਾ। ਹੁਣ ਤੁਸੀਂ ਵੇਖੋ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਜਾਂਦੇ ਨੇ, ਉੱਥੇ ਇਹ ਪਿੰਡਾਂ ਦੀ ਗਿਣਤੀ ਗਲਤ ਦੱਸ ਦਿੰਦੇ ਨੇ ਜੀ। ਇਸ ਤਰ੍ਹਾਂ ਦੀਆਂ ਕਈ ਗੱਲਾਂ ਨੇ। ਤਾਂ ਮਤਲਬ ਇਹ ਵੇਖਣ ਵਾਲੀ ਗੱਲ ਆ ਕਿ ਜੇ ਚੰਨੀ ਸਾਹਿਬ ਦਾ ਦਾਅਵਾ ਠੀਕ ਆ ਤਾਂ ਕੀ ਮੁੱਖ ਮੰਤਰੀ ਦਾ ਇਸ ਤਰ੍ਹਾਂ ਕਰਨਾ ਕੋਈ ਚੰਗਾ ਕੰਮ ਹੈ? ਕਿਉਂਕਿ ਉਦਘਾਟਨਾਂ ਦੀ ਰਾਜਨੀਤੀ ਨੂੰ ਤੇ ਇਨਕਾਰਦੇ ਸਨ, ਰੱਦ ਕਰਦੇ ਸਨ ਜੀ। ਤਾਂ ਸਿੱਖਿਆ ਕ੍ਰਾਂਤੀ ਚ ਕੀ ਹੋਇਆ? ਮੇਰੇ ਸ਼ਹਿਰ ਦੇ ਵਿੱਚ ਇੱਕ ਸਕੂਲ ਦਾ ਏਦਾਂ ਸਿੱਖਿਆ ਕ੍ਰਾਂਤੀ ਦਾ ਉਦਘਾਟਨ ਰੱਖ ਲਿਆ, ਲਓ ਜੀ ਤਿਆਰੀ ਹੋ ਗਈ। ਹੁਣ ਸਾਨੂੰ ਪਤਾ ਸੀ ਕਿ ਉਹ ਅਕਾਲੀ ਰਾਜ ਚ ਬਣਿਆ ਕਮਰਾ, ਰੈਨੋਵੇਸ਼ਨ ਹੋਈ ਉਹਦੀ ਕਾਂਗਰਸ ਰਾਜ ਦੇ ਵਿੱਚ। ਲਓ ਜੀ ਫੀਤਾ ਕੱਟਿਆ ਜਾ ਰਿਹਾ ਆਮ ਆਦਮੀ ਪਾਰਟੀ ਚ, ਕਿੱਡੀ ਵੱਡੀ ਖਬਰ ਬਣ ਗਈ ਸੀ। ਜਿਵੇਂ ਹੀ ਆਮ ਆਦਮੀ ਪਾਰਟੀ ਦੇ ਲੋਕਲ ਲੀਡਰਾਂ ਨੂੰ ਪਤਾ ਲੱਗਿਆ ਕਿ ਦਰਅਸਲ ਸਕੂਲ ਦਾ ਇੱਕ ਹਿੱਸਾ ਤੇ ਅਕਾਲੀ ਰਾਜ ਵੇਲੇ ਬਣਿਆ ਜੀ, ਤੇ ਕਾਂਗਰਸ ਵੇਲੇ ਤੁਹਾਨੂੰ ਪਤਾ ਸਕੂਲ ਇਹਨਾਂ ਨੇ ਰੰਗ ਰੰਗਈਆ ਕੀਤਾ ਸੀਗਾ ਜੀ, ਟਿਪ ਟਾਪ ਉਹਨਾਂ ਨੇ ਕੀਤਾ। ਇਹਨਾਂ ਨੇ 40-50 ਹਜ਼ਾਰ ਰੁਪਈਆ ਜਿਹੜਾ ਉਹ ਲਾਉਣਾ ਸੀ ਉਹ ਲਾ ਕੇ ਤੇ ਉੱਥੇ ਪੱਥਰ ਲਾ ਦਿੱਤਾ। ਇਸ ਗੱਲ ਦੀ ਜਦੋਂ ਇਹਨਾਂ ਨੂੰ ਭਿਣਕ ਲੱਗ ਗਈ ਤਾਂ ਖੜੇ ਪੈਰ ਇਹਨਾਂ ਨੇ ਮਤਲਬ ਕਿ ਉਸ ਪ੍ਰੋਗਰਾਮ ਨੂੰ ਮੁਲਤਵੀ ਕੀਤਾ ਜੀ। ਇਹ ਬਹੁਤ ਥਾਵਾਂ ਤੇ ਵੇਖਣ ਨੂੰ ਮਿਲਿਆ। ਪਰ ਕੀ ਉਦਘਾਟਨ ਕਰਨੇ ਜ਼ਰੂਰੀ ਹੈ? ਮੈਂ ਅੱਗੇ ਕਹਿਣਾ ਹਾਸੇ ਦੇ ਵਿੱਚ ਕਿ ਬਈ ਕੀ ਜਿਵੇਂ ਟਾਰਗੇਟ ਦਿੱਤੇ ਜਾਂਦੇ ਨੇ ਕਿਸੇ ਟ੍ਰੈਫਿਕ ਦੇ ਹੌਲਦਾਰ ਨੂੰ, ਤੁਹਾਡੇ ਕੋਲ ਟਾਰਗੇਟ ਹੈ ਕਿ ਉਦਘਾਟਨ ਇੰਨੇ ਕਰਨੇ, ਚਾਹੇ ਖੁੱਡੀ ਹੋ, ਚਾਹੇ ਖੁੱਡਾ, ਚਾਹੇ ਕੁਰਲੀ ਹੋਵੇ। ਕਮਾਲ ਦੀ ਗੱਲ ਹੈ, ਇੱਕ ਵਿਧਾਇਕਾ ਦਾ ਘਰ ਵੇਲਾ ਜੀ ਸਬਜ਼ੀ ਮੰਡੀ ਦੇ ਵਿੱਚ ਉਦਘਾਟਨ ਕਰਨ ਪਹੁੰਚ ਗਿਆ ਸੀ, ਤੁਸੀਂ ਹਿਸਾਬ ਲਾ ਲਓ ਜੀ। ਇਹ ਕੋਈ ਗੱਲ ਹੈ? ਉਹਦੇ ਕੋਲ ਨਾ ਅਹੁਦਾ ਨਾ ਜੂ, ਉਹ ਆਂਦੇ ਹੁੰਦੇ ਨਾ ਸੂਤ ਨਾ ਪਤਾਣ ਤੇ ਜਲਾਏ ਨਾਲ ਠੇਂਗੋ ਠੇਂਗੀ ਜੀ। ਉਹ ਜਾ ਕੇ ਤੁਸੀਂ ਹਿਸਾਬ ਲਾ ਲਓ, ਸਬਜ਼ੀ ਮੰਡੀ ਚ ਵੀ ਸਬਜ਼ੀ ਆ ਗਈ ਹੈ। ਲਓ ਕਮਾਲ ਦੀ ਗੱਲ ਹੈ। ਅੱਛਾ, ਇੱਕ ਵਿਧਾਇਕਾ ਦਾ ਪਤੀ ਇੱਕ ਲਾਇਬ੍ਰੇਰੀ ਦੇ ਕਮਰੇ ਦਾ ਉਦਘਾਟਨ ਕਰ ਰਿਹਾ ਜਾ ਕੇ ਜੀ। ਮਤਲਬ ਕਿ ਇਹ ਮੇਰੇ ਖਿਆਲ ਦੇ ਨਾਲ ਸਰਕਾਰ ਨੂੰ ਸੋਚਣਾ ਪਵੇਗਾ ਕਿ ਤੁਸੀਂ ਸਾਧੂ ਸਿੰਘ ਧਰਮਸੋਤ ਜਦੋਂ ਉਦਘਾਟਨ ਤੋਂ ਬੜਾ ਕਲਪਿਆ ਸੀਗਾ ਨੀਂਹ ਪੱਥਰ ਤੋਂ ਨਾਮ ਤੋਂ, ਤਾਂ ਤੁਸੀਂ ਬਹੁਤ ਟਰੋਲ ਕੀਤਾ ਸੀ ਉਸ। ਤੁਹਾਨੂੰ ਆਪਣਾ ਵੇਲਾ ਯਾਦ ਕਰਨਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਰਾਜਨੀਤੀ ਜਿਹੜੀ ਹੈ ਗਲਤ ਆ। ਮੈਂ ਤੇ ਕਹਿੰਦਾ ਕਿ ਜੇ ਕਾਂਗਰਸ ਨੇ ਇਸ ਤਰ੍ਹਾਂ ਦੀ ਰਾਜਨੀਤੀ ਕੀਤੀ, ਅਕਾਲੀ ਦਲ ਨੇ ਰਾਜਨੀਤੀ ਕੀਤੀ, ਫੋਟੋ ਕਲਚਰ, ਉਦਘਾਟਨ ਕਲਚਰ, ਮੈਂ ਉਹਨਾਂ ਨੂੰ ਵੀ ਮਾੜਾ ਕਹਿੰਦਾ ਜੀ। ਤੁਹਾਡਾ ਫੋਕਸ ਤੁਹਾਡੇ ਕੰਮ ਤੇ ਹੋਣਾ ਚਾਹੀਦਾ ਸੀ, ਠੀਕ ਹੈ ਨਾ ਜੀ। ਸਚਿਨ ਤੰਦੂਲਕਰ 16 ਸਾਲ ਦੀ ਉਮਰ ਦੇ ਵਿੱਚ ਦੁਨੀਆ 'ਚ ਛਾ ਗਿਆ ਸੀਗਾ ਕਿਉਂਕਿ ਉਹਦਾ ਕੰਮ ਬੋਲਿਆ ਸੀ। सचिन तेंदुलकर ने अपने पोस्टर नहीं सी छपवाए, ये खबर छपवा दो अखबार में, ये पोस्टर लगवा दो बाजार में कि एक लड़का एक लड़की पागल हो गए दोनों प्यार में। ऐसा थोड़ी होया जी जी। 16 साल कुछ महीने का बच्चा पाकिस्तान च जांदा है, वकार यूनुस दी बाउंसर दे नाल नक पड़वा लैंदा, सिद्धू दूजे एंड ते खलोता, किते सिद्धू तो पुछ लियो, इन्हें आख्या निकल जा, बह बह के मारिया जाएगा, बच्चे आ जा की तेरा वट्टिया जाना, उन्हें कहना मैं खेलेगा, उठ के लहू लुहान हो के सचिन तेंदुलकर दा जिगरा बोलिया सा। तो यह कि जे आपां काम करिए, आपां डिलीवर करिए, रिजल्ट दईए तो लोग फोटोआं अपने आप ही ला लेते हैं। खैर चलो,
ਰੋਕ ਤੇ ਕੀ ਸਕਦੇ ਆ, ਹਨਾ। ਤੇਰਾ ਦਿਲ ਮਰਜ਼ੀ ਦਾ ਮਾਲਕ, ਅਸੀਂ ਰੋਕਣ ਵਾਲੇ ਕੌਣ ਕੁੜੇ। ਇਹ ਇਹਨਾਂ ਦੀ ਮਰਜ਼ੀ ਆ ਬਾਈ, ਚੱਲੀ ਜਾਂਦਾ ਕੰਮ। ਜੀ। ਸੋ ਜੇਕਰ ਇਸ ਤੋਂ ਅੱਗੇ ਆਪਾਂ ਚੱਲੀਏ ਤਾਂ ਉਧਰ ਵਿਰੋਧੀ ਧਿਰ ਗੱਠਜੋੜ ਇੰਡੀਆ ਨੇ ਵੀ ਉਪ ਰਾਸ਼ਟਰਪਤੀ ਦੇ ਲਈ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ। ਕੌਣ ਨੇ ਇਹ ਉਮੀਦਵਾਰ ਜਿਨ੍ਹਾਂ ਨੂੰ ਇਹਨਾਂ ਨੇ ਬਾਗਡੋਰ ਫੜਾਈ ਹੈ ਜੀ? ਦੇਖੋ, ਜਿਹੜਾ ਉਹਨਾਂ ਦਾ ਉਮੀਦਵਾਰ ਸੀਗਾ, ਠੀਕ ਹੈ ਜੀ, ਰਾਧਾ ਕ੍ਰਿਸ਼ਨਨ ਐਨਡੀਏ ਦਾ ਜੀ, ਉਹ ਸੰਘ ਦੀ ਬੈਕਗ੍ਰਾਉਂਡ ਤੋਂ ਜੀ। ਤੇ ਜਿਹੜਾ ਇਹਨਾਂ ਨੇ ਕੈਂਡੀਡੇਟ ਉਤਾਰਿਆ ਸੁਦਰਸ਼ਨ ਰੈਡੀ ਜੀ, ਉਹ ਜੁਡੀਸ਼ਰੀ ਦੀ ਬੈਕਗ੍ਰਾਉਂਡ ਤੋਂ, ਠੀਕ ਹੈ ਜੀ। ਹੁਣ ਇੰਟਰਸਟਿੰਗ ਗੱਲ ਹੈ, ਮੈਂ ਤੁਹਾਨੂੰ ਇਹ ਸ਼ਾਰਟ ਦੇ ਵਿੱਚ ਹੀ ਦੱਸ ਦਿੰਦਾ ਕਿ ਰਣਨੀਤਿਕ ਕਾਟ ਬੜੀ ਤਗੜੀ ਚੱਲ ਰਹੀ। ਮੈਨੂੰ ਇਉਂ ਲੱਗਦਾ ਹੈ ਕਿ ਜੋ ਐਤਕੀ ਰਫਤਾਰ ਫੜੀ ਹੈ ਨਾ ਓਪੋਜੀਸ਼ਨ ਨੇ, ਇਹ ਤੇ ਮੇਰੇ ਖਿਆਲ ਦੇ ਨਾਲ ਜਿਵੇਂ ਭਾਜਪਾ ਇਹਨਾਂ ਦੀ ਜਿਹੜੀ ਹੈਗੀ ਸੀਗੀ ਯੂਪੀਏ ਸਰਕਾਰ, ਮਨਮੋਹਨ ਸਰਕਾਰ 2, ਉਸ ਵੇਲੇ ਭਾਜਪਾ ਤੇ ਜਿਹੜੇ ਇਹਨਾਂ ਦੇ ਅਲਾਈਡ ਹਮਲਾਵਰ ਸਨ, ਘੇਰਾਬੰਦੀ ਕਰ ਰਹੇ ਸਨ, ਸੰਸਦ ਨਹੀਂ ਸੀ ਚੱਲਣ ਦਿੰਦੇ। ਇਹ ਬਿਲਕੁਲ ਉਹ ਮੈਨੂੰ ਦੌਰ ਯਾਦ ਆ ਰਿਹਾ ਸੀ ਕਿ ਉਲਟਾ ਹੋ ਗਿਆ ਕੰਮ ਜੀ। ਓਪੋਜੀਸ਼ਨ ਇੰਨੀ ਤਗੜੀ ਕਾਟ ਕਰ ਰਹੀ ਹੈ, ਮੋਦੀ ਸਾਹਿਬ ਖੁਦ ਕਨਫਿਊਜ਼ ਹੋ ਗਏ ਹੋਣਗੇ, ਮੈਨੂੰ ਲੱਗਦਾ ਕਿ ਮੇਰੇ ਨਾਲੇ ਬੰਨਾ ਕੀ ਸ਼ੁਰੂ ਹੋ ਗਿਆ, ਕਿਉਂਕਿ ਉਹਨਾਂ ਨੇ ਹਮੇਸ਼ਾ ਇੱਕ ਤਰਫਾ ਹੀ ਜੰਗ ਜਿੱਤੀ ਆ। ਉਹਨਾਂ ਨੇ ਕਦੇ ਫਸਵੀਂ ਲੜਾਈ ਜਿਹੜੀ ਆ ਬਹੁਤੀ ਲੜੀ ਨਹੀਂ ਸੀ। ਖੈਰ, ਹੁਣ ਹੁੰਦਾ ਕੀ ਹੈ, ਮੈਂ ਕਿਉਂ ਏਡੀ ਲੰਮੀ ਚੌੜੀ ਭੂਮਿਕਾ 'ਚ ਜਾ ਰਿਹਾ? ਦੇਖੋ, ਇਹਨਾਂ ਨੇ ਰਾਧਾ ਕ੍ਰਿਸ਼ਨਨ ਜਿਹੜੇ ਕਿ ਕੋਇੰਬਟੂਰ ਤੋਂ 2 ਵਾਰ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਆ, ਸਾਊਥ ਦੀਆਂ ਜੋ ਆਪਾਂ ਦੇਖਿਆ, ਹਾਂ, ਸਾਊਥ ਦੀਆਂ ਕੁਝ ਸਟੇਟਾਂ ਦੇ ਗਵਰਨਰ ਰਹੇ ਨੇ। ਗੁਰਪ੍ਰੀਤ ਜੀ, ਇਹਨਾਂ ਨੇ ਇਹਨਾਂ ਨੂੰ ਫਸਾਉਣਾ ਚਾਹਿਆ ਕਿਉਂਕਿ ਸਟੈਲਨ ਰਾਹੁਲ ਗਾਂਧੀ ਹੋਰਾਂ ਦਾ ਸਾਥੀ ਹੈ ਜੀ। ਗਾਂ ਤਮਿਲਨਾਡੂ ਦੇ ਵਿੱਚ 9 ਕੇ 10 ਮਹੀਨਿਆਂ ਬਾਅਦ ਇਲੈਕਸ਼ਨ ਆ ਜੀ। ਇਹਨਾਂ ਨੇ ਫਸਾ ਲਿਆ ਕਿ ਤੁਹਾਡਾ ਸਾਊਥ ਦੇ ਵਿੱਚੋਂ ਬੰਦਾ ਹੈ ਬਾਈ, ਤੁਸੀਂ ਹੁਣ ਇਹਦੀ ਮੁਖਾਲਫਤ ਕਰਕੇ ਦਿਖਾਓ। ਜੇ ਤੁਸੀਂ ਮੁਖਾਲਫਤ ਕਰੋਗੇ ਤੇ ਉਸ ਇਲੈਕਸ਼ਨ ਦੇ ਵਿੱਚ ਤੁਹਾਡਾ ਭੰਡੀ ਪ੍ਰਚਾਰ ਹੋਏਗਾ ਕਿ ਸਾਊਥ ਦੇ ਵਿੱਚੋਂ ਜਾਂ ਤਮਿਲਨਾਡੂ ਚੋਂ ਮੁੱਖ ਮੰਤਰੀ ਉਪ ਰਾਸ਼ਟਰਪਤੀ ਬਣਨ ਜਾ ਰਿਹਾ ਸੀ। ਇਹਨਾਂ ਨੇ ਰੋਕ ਦਿੱਤਾ। ਅੱਛਾ, ਇਹਨਾਂ ਨੇ ਕੀ ਕੀਤਾ? ਇਹਨਾਂ ਦਾ ਜਿਹੜਾ ਬੈਕਗ੍ਰਾਉਂਡ ਆ ਰੈਡੀ ਸਾਹਿਬ ਦਾ, ਇਹ ਨਾ ਸਿਰਫ ਜੁਡੀਸ਼ਰੀ ਤੋਂ ਬਲਕਿ ਇਹ ਆਉਂਦੇ ਨੇ ਆਂਧਰਾ ਤੋਂ ਜੀ, ਠੀਕ ਹੈ ਨਾ ਜੀ। ਆਂਧਰਾ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਵਕਾਲਤ ਸਟਾਰਟ ਕੀਤੀ, ਉੱਥੇ ਐਡਵੋਕੇਟ ਜਨਰਲ ਬਣੇ, ਫਿਰ ਐਡਵੋਕੇਟ ਜਨਰਲ ਤੋਂ ਬਾਅਦ ਇਹ ਹਾਈ ਕੋਰਟ ਦੇ ਵਿੱਚ ਜਸਟਿਸ ਬਣੇ, ਗੁਹਾਟੀ ਹਾਈ ਕੋਰਟ ਦੇ ਇਹ ਚੀਫ ਜਸਟਿਸ ਨਿਯੁਕਤ ਹੋਏ, ਸੁਪਰੀਮ ਕੋਰਟ ਦੇ ਵਿੱਚ ਇਹ ਜਸਟਿਸ ਬਣੇ, ਸੁਪਰੀਮ ਕੋਰਟ ਦੇ ਵਿੱਚੋਂ ਸੇਵਾ ਮੁਕਤ ਹੋਏ। ਯਾਨੀ ਇੱਕ ਤੇ ਇਹ ਆ ਕਿ ਜੋ ਕਾਬਲੀਅਤ ਉਹ ਟਕਰਾ ਦਿੱਤੀ, ਦੂਜਾ ਕਿ ਸਾਊਥ ਦੇ ਚਿਹਰੇ ਦੇ ਸਾਹਮਣੇ ਸਾਊਥ ਵਾਲਾ ਖੜਾ, ਕਿਲੋ ਕਰੋ ਗੱਲ। ਇਹਨੂੰ ਕਹਿੰਦੇ ਆ ਮਾਸੀ ਦੀਆਂ ਪੁੱਤਾ ਦਈਏ ਤੈਨੂੰ ਚਾਹ ਦੇ ਨਾਲ ਆਂਡਾ। ਤੋ ਇਸ ਕਰਕੇ ਉਹਨਾਂ ਨੇ ਵੀ ਟੱਕਰ ਜਿਹੜੀ ਆ ਬਰੋਬਰ ਬਣਦੀ ਆ। ਠੀਕ ਆ, ਜਿੱਤ ਬੇਸ਼ੱਕ ਹੋ ਸਕਦਾ ਹੈ ਕਿ ਭਾਜਪਾ ਦਾ ਉਮੀਦਵਾਰ ਚਾਵੇ, ਪਰ ਉਹਨਾਂ ਨੇ ਇੱਕ ਵਾਰੀ ਇੱਕ ਟੱਕਰ ਦਾ ਮੁੱਢ ਬੰਨ ਦਿੱਤਾ। ਇੱਕ ਜੋ ਰਣਨੀਤਿਕ ਕਾਟ ਹੁੰਦੀ ਆ ਭਵਿੱਖ ਮੁਖੀ, ਉਹ ਵਿਖਾਈ ਆ ਕਿ ਸਾਡੇ ਚ ਵੀ ਬਈ ਸਿਆਸੀ ਦਿਮਾਗ ਹੈਗਾ ਜੀ। ਸੋ ਅੱਗੇ ਜੇਕਰ ਆਪਾਂ ਚੱਲੀਏ ਤਾਂ ਉਧਰ ਏਸ਼ੀਆ ਕੱਪ ਦੇ ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ, ਚੋਣ ਹੋ ਗਈ ਹੈ ਤੇ ਬੇਸ਼ੱਕ ਬਹੁਤ ਸਾਰੇ ਨਾਮ ਜਿਨ੍ਹਾਂ ਦੀ ਚਰਚਾ ਬਹੁਤ ਜ਼ਿਆਦਾ ਛਿੜੀ ਹੋਈ ਹੈ। ਮੈਂ ਟਵਿੱਟਰ ਤੇ ਦੇਖ ਰਿਹਾ ਸੀ ਕਿ ਇਹਨਾਂ ਨੂੰ ਕਿਉਂ ਨਹੀਂ ਦਿੱਤਾ ਗਿਆ ਮੌਕਾ, ਇਹ ਬਹੁਤ ਡਿਜ਼ਰਵਿੰਗ ਸੀ। ਪੰਜਾਬ ਦੇ ਸਰਪੰਚ ਸਾਹਿਬ ਦਾ ਨਾਮ ਬਹੁਤ ਜ਼ਿਆਦਾ ਚੱਲ ਰਿਹਾ ਕਿ ਉਹਨਾਂ ਨੂੰ ਕਿਉਂ ਨਹੀਂ ਰੱਖਿਆ ਗਿਆ, ਪਰ ਇਸ ਸਭ ਦੇ ਵਿੱਚ 2 ਪੰਜਾਬੀਆਂ ਨੂੰ ਮੌਕਾ ਮਿਲ ਗਿਆ। ਗਿੱਲ ਹੁਣੀ ਉਪ ਕਪਤਾਨ ਬਣਾ ਦਿੱਤੇ ਗਏ ਨੇ। ਨਹੀਂ, ਪੰਜਾਬ ਦੇ ਸਰਪੰਚ ਕਿਹਨੂੰ ਕਹਿ ਰਹੇ? ਸ਼੍ਰੇਸ਼ ਅਈਅਰ ਜੀ। ਅੱਛਾ, ਠੀਕ ਹੈ। ਉਹ ਪੰਜਾਬ, ਉਹ ਵੈਸੇ ਬੇਸਿਕਲੀ ਪੰਜਾਬ, ਠੀਕ ਹੈ। ਅੱਛਾ, ਉਹ ਕਿੰਗਸ 11 ਪੰਜਾਬ ਦਾ ਸਰਪੰਚ ਆ, ਪੰਜਾਬ ਦਾ ਨਹੀਂ ਹੈ। ਠੀਕ ਹੈ ਜੀ, ਬੇਸਿਕਲੀ ਉਹ ਪੰਜਾਬ ਦਾ ਨਹੀਂ ਹੈ, ਪਰ ਉਹ ਕਿੰਗਸ 11 ਦੇ ਵਿੱਚ ਉਹ ਠੀਕ ਹੈ ਨੁਮਾਇੰਦਗੀ ਕਰਦਾ। ਮੈਂ ਵੀ ਹੈਰਾਨ, ਮੈਂ ਕਿਹਾ ਸਰਪੰਚ ਕਿਤੇ ਉਹ ਹਾਕੀ ਵਾਲੇ ਨੂੰ ਤਾਂ ਨਹੀਂ ਵਾਰਡ ਨੂੰ ਫਿਰਦੇ ਤੁਸੀਂ? ਖੈਰ, ਦੇਖੋ ਗੱਲ ਇਹ ਆ ਕਿ ਇਹਨਾਂ ਨੇ ਜਿਹੜੀ ਟੀਮ ਚੁਣੀ ਆ ਉਹਦੇ ਵਿੱਚ 3 ਪੰਜਾਬੀ ਆ। ਸ਼ੁਭਮਨ ਆ ਜੀ, ਅਭਿਸ਼ੇਕ ਆ ਅੰਮ੍ਰਿਤਸਰੀਆ, ਅਭਿਸ਼ੇਕ ਜਲਾਲਾਬਾਦੀ ਆ ਸ਼ੁਭਨ, ਤੇ ਇਸ ਤੋਂ ਇਲਾਵਾ
ਹੈਗਾ ਜੇ, ਵੈਸੇ ਤੇ ਉਹ ਗੁਰਦਾਸਪੁਰੀ ਆਈ ਆ, ਅਰਸ਼ਦੀਪ। ਹੁਣ ਉਹ ਜੀ ਚੰਡੀਗੜ੍ਹ ਕੋਟੇ 'ਚ ਵੀ ਗਿਣਿਆ ਜਾਂਦਾ, ਖਰੜ ਕੋਟੇ 'ਚ ਵੀ ਗਿਣਿਆ ਜਾਂਦਾ, ਏਦਾਂ। ਤਾਂ ਮਤਲਬ ਕਿ 3 ਸਾਡੇ ਜਿਹੜੇ ਆ ਉਹ ਪੰਜਾਬੀ ਆ, ਇੱਕ ਸ਼ਰਮਾ ਜੀ ਜੀ ਆ ਤੇ 2 ਆ ਗਏ ਆਪਣੇ ਸਿੱਖਾਂ ਦੇ। ਤਾਂ ਖੈਰ ਹਾਂ, ਇਸ ਗੱਲ ਤਾਂ ਬਿਲਕੁਲ ਮੈਂ ਵੀ ਬਹੁਤ ਇਸ ਗੱਲੋਂ ਹੈਰਾਨ ਆ ਕਿ ਜੇ ਸ਼੍ਰੇਯਸ ਅਈਅਰ ਫਿੱਟ ਸੀ, ਉਹਨੂੰ ਕਿਉਂ ਮੈਨੂੰ ਕੋਈ ਕਾਰਨ ਨਹੀਂ ਦਿੰਦਾ ਜੀ। ਤਾਂ ਜੀ ਬਹੁਤ ਤਗੜਾ ਬੈਟਰ ਹੈ ਜੀ, ਜੀ ਬਹੁਤ ਤਗੜਾ ਇਸ ਵੇਲੇ ਵਨਡੇ ਕ੍ਰਿਕਟ ਦਾ, ਬਹੁਤ ਵਧੀਆ ਹੈ। ਤੇ ਕਮਾਲ ਦੀ ਗੱਲ ਹੈ, ਇਹਨਾਂ ਨੇ ਜੈਸਵਾਲ ਜਿਹੜਾ ਇੰਗਲੈਂਡ 'ਚ ਬਹੁਤ ਵਧੀਆ ਖੇਡ ਕੇ ਆਇਆ, ਜੀ ਜਿਹਦੀ ਫਾਰਮ ਬਹੁਤ ਵਧੀਆ, 20 ਦੀ ਵੀ ਵਧੀਆ, ਵਨਡੇ ਦੀ ਵੀ ਵਧੀਆ, ਉਹਨੂੰ ਵੀ ਬਾਹਰ ਰੱਖ ਦਿੱਤਾ। ਮੈਂ ਹੈਰਾਨ ਹਾਂ ਇਸ ਗੱਲ ਤੇ ਜੀ। ਤੇ ਜੀ ਮਤਲਬ ਕਿ ਜੇ ਤੁਸੀਂ ਦੇਖੋਗੇ ਤਾਂ ਜਿਵੇਂ ਸੁਰੇਸ਼ ਸ਼੍ਰੇਯਸ ਅਈਅਰ ਹੈ, ਵੈਸੇ ਜੀ ਸ਼੍ਰੇਯਸ ਅਈਅਰ ਸਾਹਿਬ ਦੇ ਵਾਂਗੂ ਹੀ ਇੱਕ ਸੁਰੇਸ਼ ਰੈਨਾ ਹੁੰਦਾ ਸੀਗਾ ਜੀ ਮਿਡਲ ਆਰਡਰ ਦੇ ਵਿੱਚ, ਬੜੀ ਉਹ ਵੀ ਤੂਫਾਨੀ ਚੀਜ਼ ਸੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਉਹਦੇ ਤੋਂ ਤਿਲਕ ਵਰਮੇ ਨੂੰ ਜਾਂ ਰਿੰਕੂ ਨੂੰ ਜਾਂ ਸ਼ਿਵਮ, ਚਲੋ ਆਲਰਾਊਂਡਰ ਆ, ਇਹਨਾਂ ਨੂੰ ਪਹਿਲ ਦੇਣੀ ਮੇਰੀ ਸਮਝੋ ਬਾਹਰ ਹੈ ਜੀ। ਠੀਕ ਹੈ, ਜੀ ਸੁਮਨ ਗਿੱਲ ਨੇ ਬਹੁਤ ਤਗੜਾ ਪ੍ਰਦਰਸ਼ਨ ਕੀਤਾ, ਵਨਡੇ ਦਾ ਬੈਟਰ ਵੀ ਆ। ਅਭਿਸ਼ੇਕ ਤਾਂ ਕਮਾਲ ਆ, ਉਹ ਤਾਂ ਬਾ ਕਮਾਲ ਹੈ ਜੀ, ਉਹ ਤੇ ਗੱਲਾਂ ਹੀ ਛੱਡ ਦਿਓ, ਉਹ ਤੇ ਗੱਲਾਂ ਹੀ ਗਾਹ ਦੀਆਂ। ਠੀਕ ਹੈ ਨਾ ਜੀ ਜੀ। ਸੰਜੂ ਸੈਮਸਨ, ਸੂਰਿਆ ਕੁਮਾਰ ਯਾਦਵ, ਹਾਰਦਿਕ, ਅਕਸ਼ਰ, ਇਹ ਸਾਰੇ ਠੀਕ ਆ ਆਪਦੀ ਜਗ੍ਹਾ ਤੇ। ਪਰ ਮੈਨੂੰ 2 ਨਾ, ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਆ, ਤੁਹਾਡੇ ਉਹ ਟਵਿੱਟਰਾਂ ਵਾਲੇ ਟ੍ਰੈਂਡ ਨਾਲ ਵੀ ਸਹਿਮਤ ਆ ਕਿ ਜੇ ਉਹ ਫਿੱਟ ਜੀ ਨੇ, ਅਈਅਰ ਔਰ ਜੈਸਵਾਲ, ਉਹਨਾਂ ਨੂੰ ਬਾਹਰ ਜੀ ਰੱਖਣ ਦਾ ਕੋਈ ਤੁੱਕ ਨਹੀਂ ਸੀ ਬਣਦਾ, ਕਿਉਂਕਿ ਉਹਨਾਂ ਨੇ ਰੈਸਟ ਵੀ ਕੀਤੀ ਆ। ਜੇ ਜੈਸਵਾਲ ਨੂੰ ਤਾਂ ਆਪਾਂ ਮੰਨ ਸਕਦੇ ਹਾਂ ਕਿ ਇੰਗਲੈਂਡ ਦਾ ਦੌਰਾ ਕਰਕੇ ਹੈ, ਉਹਨੂੰ ਰੈਸਟ ਦੀ ਜ਼ਰੂਰਤ ਹੋਏਗੀ, ਪਰ ਅਈਅਰ ਤਾਂ ਲੰਮੇ ਸਮੇਂ ਤੋਂ ਨਹੀਂ ਖੇਡਿਆ। ਤਾਂ ਜੀ ਜੀ ਉਹ ਬਿਲਕੁਲ ਰੈਸਟ ਤੇ ਹੀ ਇਹ ਆ। ਅਨਿਆ ਉਹਨਾਂ ਦੇ ਨਾਲ ਤੇ ਅਨਿਆ ਆ, ਅਈਅਰ ਸਾਹਿਬ ਦੇ ਨਾਲ ਤੇ ਖਾਸ ਤੌਰ ਤੇ। ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ।